व्यूअर्स वेलकम बैक टू न्यूज़ TV84 ब्रेक तो बाद ਹੁਣ ਅਸੀਂ ਗੱਲ ਕਰਦੇ ਹਾਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾਕਟਰ ਪ੍ਰਿਤਪਾਲ ਸਿੰਘ ਜੀ ਹੋਣਾ ਨਾਲ ਜੋ ਸਾਡਾ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ। ਵੀਰ ਜੀ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਇਕਬਾਲ ਸਿੰਘ ਭੱਟੀ ਜੀ ਫਰਾਂਸ ਨਾਲ ਜਿਹੜੇ ਕਿ ਪਿਛਲੇ 55 ਦਿਨਾਂ ਤੋਂ ਦਿੱਲੀ ਵਿੱਚ ਭੁੱਖ ਹੜਤਾਲ ਤੇ ਬੈਠੇ ਹਨ। ਤੁਸੀਂ ਉਹਨਾਂ ਦੀਆਂ ਮੰਗਾਂ ਬਾਰੇ ਕੁਝ ਕਹਿਣਾ ਚਾਹੋਗੇ? ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਅਦਾਰੇ ਦਾ ਦਿਲੋਂ ਧੰਨਵਾਦ ਕਰਦਾ ਆਪਣੀ ਕਮੇਟੀ ਵੱਲੋਂ ਜਿਹੜੇ ਕਿ ਸਾਨੂੰ ਗਾਹੇ ਵਿਖਾਏ ਤੁਸੀਂ ਸੰਗਤਾਂ ਦੇ ਰੂਬਰੂ ਕਰਦੇ ਰਹਿੰਦੇ ਹੋ। ਤੇ ਜਿਹੜਾ ਤੁਹਾਡਾ ਸਵਾਲ ਹੈ ਸਰਦਾਰ ਇਕਬਾਲ ਸਿੰਘ ਬਾਰੇ, ਉਹ ਦੇਖੋ ਇੱਕ ਅੱਛਾ ਇਸ਼ੂ ਉਹਨਾਂ ਨੇ ਲਿਆ ਹੈਗਾ, ਕਮਿਊਨਿਟੀ ਦਾ ਇਸ਼ੂ ਆ। ਸਾਡੀ ਕਮਿਊਨਿਟੀ ਦੇ ਖਾਲਸਾ ਪੰਥ ਦੇ ਜਿਹੜਾ ਵੀ ਇਹਨੂੰ ਜਿੱਥੇ ਵੀ ਕਦੀ ਕੋਈ ਤਕਲੀਫ ਹੋਈ ਆ ਉਹਨਾਂ ਦੇ ਇਸ਼ੂ ਉਹਨਾਂ ਨੇ ਲਏ ਆ ਤੇ ਅਸੀਂ ਉਹਨਾਂ ਦੀਆਂ ਭਾਵਨਾਵਾਂ ਦੀ ਦਿਲੋਂ ਕਦਰ ਕਰਦੇ ਹਾਂ ਤੇ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਹਾਂ ਜਿਹੜਾ ਉਹਨਾਂ ਦਾ ਕਾਜ ਉਹਨੇ ਲਿਆ। ਤੇ ਅਸੀਂ ਅਰਦਾਸ ਕਰਦੇ ਹਾਂ ਸਤਿਗੁਰ ਦੇ ਚਰਨਾਂ 'ਚ ਕਿ ਇਸ ਸਾਡੇ ਵੀਰ ਨੂੰ ਤਾਕਤ, ਹੌਸਲਾ, ਹਿੰਮਤ ਤੇ ਦਲੇਰੀ ਬਖਸ਼ ਤਾਂ ਕਿ ਆਪਣੇ ਉਹ ਜਿਹੜਾ ਮਿਸ਼ਨ ਆ ਉਹਦੇ ਤੇ ਡਟੇ ਰਹਿਣ ਔਰ ਜਿੰਨੀ ਦੇਰ ਤੱਕ ਉਹ ਮਿਸ਼ਨ ਦੀ ਪੂਰਤੀ ਨਹੀਂ ਹੁੰਦੀ ਉਨੀ ਦੇਰ ਤੱਕ ਆਪਣਾ ਉਹ ਸਟੈਂਡ ਨਾ ਛੱਡਣ। ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ, ਤੁਹਾਡਾ ਇੱਕ ਬਿਆਨ ਮੀਡੀਆ ਵਿੱਚ ਲੱਗਾ ਜਿਸ ਵਿੱਚ ਤੁਸੀਂ ਖਦਸ਼ਾ ਜ਼ਾਹਿਰ ਕੀਤਾ ਕਿ ਜਥੇਦਾਰ ਨਾਨਕਸ਼ਾਹੀ ਕੈਲੰਡਰ ਦਾ ਪੂਰੀ ਤਰ੍ਹਾਂ ਖਾਤਮਾ ਕਰਕੇ ਹਿੰਦੂ ਕੈਲੰਡਰ ਲਾਗੂ ਕਰਨ ਜਾ ਰਿਹਾ ਹੈ। ਤੁਹਾਨੂੰ ਐਸਾ ਕਿਉਂ ਲੱਗਿਆ, ਇਸ ਬਾਰੇ ਜਾਣਕਾਰੀ ਦਿਓ। ਦੇਖੋ ਜੇ ਤੁਸੀਂ ਪਿਛਲੇ ਦਿਨਾਂ ਦੀਆਂ ਘਟਨਾਵਾਂ ਤੇ ਨਿਗਾਹ ਮਾਰੋ ਤੇ ਲਗਭਗ 2 ਮਹੀਨੇ ਪਹਿਲਾਂ ਸੰਤ ਸਮਾਜ ਵੱਲੋਂ ਇੱਕ ਯਤਨ ਹੋਇਆ ਸੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਦਾ ਕਿ ਹਾਲਾਂਕਿ ਖਾਲਸਾ ਪੰਥ ਦਾ ਪੂਰਾ ਹਿੱਸਾ ਉਸ ਵੇਲੇ ਭਾਈ ਗੁਰਬਖਸ਼ ਸਿੰਘ ਖਾਲਸਾ ਜਿਨ੍ਹਾਂ ਨੇ ਵਰਤ ਰੱਖਿਆ ਹੋਇਆ ਸੀ ਸਿੰਘਾਂ ਦੀ ਰਿਹਾਈ ਵਾਸਤੇ ਉੱਧਰ ਜੁੜਿਆ ਹੋਇਆ ਸੀ, ਇਹਨਾਂ ਨੇ ਉਸ ਗੱਲ ਦਾ ਵੀ ਧਿਆਨ ਨਹੀਂ ਕੀਤਾ। ਇਹਨਾਂ ਨੇ ਉਹ ਇਸ਼ੂ ਉਸ ਤੇ ਉਠਾਇਆ ਵੀ ਜਿਹੜੀ ਮਰਜ਼ਾਦਾ ਦੇ ਉੱਪਰ ਸਾਨੂੰ ਗੱਲ ਕਰਨੀ ਚਾਹੀਦੀ ਆ, ਕੈਲੰਡਰ ਦੇ ਉੱਪਰ ਜਿਹੜਾ ਇਹਨੂੰ ਪੂਰਾ ਤਕਰੀਬਨ ਕਰ ਦੇਣਾ ਚਾਹੀਦਾ। ਇਹ ਤਾਂ ਬੜੀ ਖੁੱਲ੍ਹ ਕੇ ਉਹਨਾਂ ਨੇ ਇਹਦੇ ਬਿਆਨ ਦਿੱਤਾ ਸੀ ਤੇ ਮੈਂ ਸਮਝਦਾ ਵੀ ਇਹ ਉਦੋਂ ਇਹਨਾਂ ਨੇ ਗੱਲ ਸ਼ੁਰੂ ਕਰ ਦਿੱਤੀ ਸੀ। ਕੱਲ ਜਥੇਦਾਰ ਸਾਹਿਬਾਨ ਦੀ ਮੀਟਿੰਗ ਸੀਗੀ, ਉਹਦੇ ਵਿੱਚ ਹੋਰ ਵੀ ਕਈ ਜਿਹੜੇ ਇਸ਼ੂ ਆ ਉਹ ਵਿਚਾਰੇ ਗਏ ਤੇ ਸਾਨੂੰ ਇਸ ਤਰ੍ਹਾਂ ਲੱਗਦਾ ਜਾਂ ਸਾਡੀ ਸੂਚਨਾ ਇਹ ਸੀ ਕਿ ਉੱਥੇ ਇਹੀ ਗੱਲ ਹੋਈ ਆ ਕਿ ਜਿਹੜਾ ਕੈਲੰਡਰ ਹੈਗਾ ਇਹਨੂੰ ਜਿਹੜੀਆਂ ਸੋਧਾਂ ਇਹਨਾਂ ਨੇ ਕੀਤੀਆਂ, ਕਿਉਂਕਿ ਅਸਲ 'ਚ ਜੇ ਤੁਸੀਂ ਸਾਰੇ ਘਟਨਾਕ੍ਰਮ ਤੇ ਨਿਗਾਹ ਮਾਰੋ ਤੇ ਇਹ ਜਿਹੜੀਆਂ ਸੋਧਾਂ ਇਹਨੇ 2010 ਕੀਤੀਆਂ ਸੀਗੀਆਂ ਉਹਦੇ ਵਿੱਚ ਆਪ ਹੀ ਇਹ ਫਸ ਗਏ। ਉਹ ਕਿਸੇ ਕਿਤੋਂ ਚੁੱਕ ਕੇ ਬਦਲ ਦਿੱਤੀ, ਕਿਤੋਂ ਸਿੱਧੀ ਕਰ ਦਿੱਤੀ। ਉਹਦੇ ਨਾਲ ਸਗੋਂ ਜਿਹੜਾ ਸਿਸਟਮ ਇੱਕ ਬਹੁਤ ਸੁੰਦਰ ਰੂਪ ਵਿੱਚ ਚੱਲ ਰਿਹਾ ਸੀ ਉਲਟਾ ਖਰਾਬ ਹੋ ਗਿਆ। ਤੇ ਹੁਣ ਇਹਦੇ ਰਸਤੇ ਦੋ ਹੀ ਆ, ਜਾਂ ਤਾਂ ਉਹ ਇਹਨੂੰ ਚੁੱਕ ਕੇ ਬਿਲਕੁਲ ਹੀ ਹਿੰਦੂ ਕੈਲੰਡਰ ਬਣਾ ਦੇਣ ਤੇ ਜਾਂ ਪੂਰੇ ਦਾ ਪੂਰਾ ਜਿਹੜਾ ਨਾਨਕਸ਼ਾਹੀ ਕੈਲੰਡਰ ਜਿਹੜਾ ਕਿ ਪਾਲ ਸਿੰਘ ਪੁਰੇਵਾਲ ਜੀ ਨੇ ਬਣਾਇਆ ਸੀ ਉਹ ਰੱਖ ਤੇ ਉਹਨਾਂ ਦੀਆਂ ਆਪਣੀਆਂ ਮੁਸ਼ਕਲਾਂ ਤੇ ਮਜਬੂਰੀਆਂ ਜਿਹੜੀਆਂ ਹੈਗੀਆਂ ਸਮੁੱਚੇ ਤੌਰ ਤੇ ਦੇਖੋ ਉੱਥੇ ਜਿਹੜਾ ਗੱਲ ਸੁਣੀ ਜਾਂਦੀ ਆ ਜਾਂ ਕਹੀ ਜਾਂਦੀ ਆ ਉਹ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਬੇਟਾ ਜਿਹੜਾ ਸੁਖਬੀਰ ਸਿੰਘ ਬਾਦਲ ਆ ਉਹਨਾਂ ਦੀ ਗੱਲ ਹੀ ਚੱਲਦੀ ਆ। ਤੇ ਬੜੇ ਅਫਸੋਸ ਨਾਲ ਇਹ ਕਹਿਣਾ ਪੈਂਦਾ ਕਿ ਸਾਡੀ ਜਿਹੜੀ ਧਾਰਮਿਕ ਲੀਡਰਸ਼ਿਪ ਆ ਉਹ ਫੈਸਲੇ ਨਹੀਂ ਲੈ ਰਹੀ ਤੇ ਜਿਹੜੇ ਫੈਸਲੇ ਉਹ ਲੈ ਰਹੇ ਨੇ ਉਹ ਸਿਧਾਂਤਕ ਤੌਰ ਤੇ ਸਾਡੇ ਖਿਲਾਫ ਆ। ਸੋ ਇਹਨਾਂ ਗੱਲਾਂ ਨੂੰ ਸੁਣ ਕੇ ਸੋਚ ਕੇ ਸਾਡਾ ਪੂਰਾ ਖਦਸ਼ਾ ਕਿ ਇਹਨਾਂ ਨੇ ਆਪਣਾ ਮਨ ਬਣਾਇਆ ਹੋਇਆ ਕਿ ਅਸੀਂ ਜਿਹੜਾ ਕੈਲੰਡਰ ਆ ਇਹ ਪੂਰੇ ਦਾ ਪੂਰਾ ਹੀ ਤਬਦੀਲ ਕਰਕੇ ਜਿਹੜਾ ਇਹਦਾ ਇੱਕੋ ਹੀ ਨਾਂ ਤੇ ਹੋ ਜਾਊਗਾ ਬਿਕਰਮੀ ਕੈਲੰਡਰ ਤੇ ਜੋ ਬ੍ਰਾਹਮਣ ਲੋਕ ਹੈਗੇ ਆ ਉਹ ਦੱਸਿਆ ਕਰਨਗੇ ਸਾਨੂੰ ਕਿ ਹੁਣ ਗੁਰੂ ਨਾਨਕ ਸਾਹਿਬ ਦਾ ਪੁਰਬ ਆ ਰਿਹਾ, ਹੁਣ 10ਵੇਂ ਪਾਤਸ਼ਾਹ ਦਾ ਅਵਤਾਰ ਪੁਰਬ ਆ, ਗੁਰਗੱਦੀ ਦੇ ਸਾਰੇ ਉਹੀ ਤਰੀਕਾਂ ਸਿੱਧੀਆਂ ਕਰਿਆ ਕਰਨਗੇ ਜਿਹੜੀ ਕਿ ਖਾਲਸਾ ਪੰਥ ਲਈ ਇੱਕ ਬਹੁਤ ਭਾਰੀ ਨਮੋਸ਼ੀ ਦਾ ਕਾਰਨ ਹੋਏਗੀ ਔਰ ਸਾਡੀ ਗੁਲਾਮੀ ਦਾ ਵੀ ਇੱਕ ਉਹ ਸਾਨੂੰ ਅਹਿਸਾਸ ਕਰਾਏਗੀ ਕਿ ਦੇਖੋ ਇਹਨਾਂ ਸਿੱਖਾਂ ਦਾ ਇੱਕ ਆਪਣਾ ਕੈਲੰਡਰ ਹੁੰਦਾ ਸੀ, ਉਹਨਾਂ ਨੇ ਚੇਂਜ ਕਰਕੇ ਫਿਰ ਜਿਹੜਾ ਬਿਕਰਮੀ ਕੈਲੰਡਰ ਤੇ ਲਾਗੂ ਕਰਤਾ। ਸੋ ਸਾਨੂੰ ਆਸ ਹੈ ਕਿ ਅਗਰ ਏਦਾਂ ਦੀ ਕੋਈ ਸਿਚੁਏਸ਼ਨ ਕੱਲ ਸਾਹਮਣੇ ਆਉਂਦੀ ਆ ਪਿਛਲੇ ਸਮੇਂ ਵਿੱਚ ਜਿੱਦਾਂ ਭਾਈ ਬਲਵੰਤ ਸਿੰਘ ਜਸਟਰ ਬਲਵੰਤ ਸਿੰਘ ਨੰਦਗੜ੍ਹ ਜਿਨ੍ਹਾਂ ਨੇ ਕਿ ਕੈਲੰਡਰ ਦੇ ਉੱਪਰ ਹੁਣ ਤੱਕ ਪੂਰਾ ਪਹਿਰਾ ਦਿੱਤਾ, ਸਾਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਜੇ ਕਦੀ ਏਦਾਂ ਦੀ ਕੋਈ ਇਹ ਗੱਲ ਸਾਹਮਣੇ ਆਉਂਦੀ ਆ ਤੇ ਉਹ ਇਹਦੇ ਤੇ ਪੂਰਾ ਪਹਿਰਾ ਦੇਣਗੇ। ਪਰ ਸਮਾਂ ਹੀ ਦੱਸੂਗਾ
ਇਹ ਕਿੰਨੀ ਛੇਤੀ ਇਸ ਗੱਲ ਨੂੰ ਲਾਗੂ ਕਰਦੇ ਆ ਤੇ ਕਿੱਦਾਂ ਦੇ ਪੈਂਤੜੇ ਅਖਤਿਆਰ ਕਰਦੇ ਆ ਜਿਹੜੀ ਸਾਡੀ ਧਾਰਮਿਕ ਲੀਡਰਸ਼ਿਪ ਆ। ਤੇ ਅਸੀਂ ਇਹਨਾਂ ਸਾਰੇ ਹਾਲਾਤਾਂ ਜਿੱਥੇ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਵੀ ਕੀਤੀ ਹੈ ਕਿ ਇਹਨਾਂ ਖਦਸ਼ਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਆਪਣਾ ਪ੍ਰੈਸ਼ਰ, ਆਪਣੀਆਂ ਬੇਨਤੀਆਂ ਦਾ ਜਿਹੜਾ ਪ੍ਰੈਸ਼ਰ ਹੈ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਵਧਾਇਆ ਜਾਵੇ। ਉਹਨਾਂ ਨੂੰ ਬੇਨਤੀ ਕੀਤੀ ਜਾਵੇ ਸਮੇਤ ਸਾਰੇ ਜਿਹੜੇ ਜਥੇਦਾਰ ਸਾਹਿਬ ਜਿਹੜੇ ਇਸ ਫੈਸਲਾ ਲੈਣ ਦੇ ਆਪਣੇ ਆਪ ਨੂੰ ਸਮਰੱਥ ਬਣਾਈ ਬੈਠੇ ਕਿ ਇਹ ਅਜਿਹਾ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਕੌਮ ਇੱਕ ਵਾਰੀ ਫਿਰ ਕਿਸੇ ਹੋਰ ਮਾਨਸਿਕ ਗੁਲਾਮੀ ਵੱਲ ਧੱਕੀ ਜਾਵੇ। ਸੋ ਸਾਡਾ ਖਦਸ਼ਾ ਇਹੀ ਆ ਕਿ ਇਹ ਇਸ ਨੂੰ ਬਦਲਣ ਦੀ ਕੋਸ਼ਿਸ਼ ਕਰਨਗੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਇਸ ਨੂੰ ਨਾ ਬਦਲਣ ਦਿੱਤਾ ਜਾਵੇ। ਜੀ ਬਿਲਕੁਲ। ਤੇ ਵੀਰ ਜੀ ਇਹ ਵੀ ਦੱਸੋ ਸਰ, ਪਿਛਲੇ ਦਿਨਾਂ ਵਿੱਚ 26 ਜਨਵਰੀ ਭਾਰਤ ਦਾ ਰਿਪਬਲਿਕ ਡੇ ਮਨਾਇਆ ਗਿਆ। ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਸਿੱਖ ਧੋਖਾ ਦਿਵਸ ਬਾਰੇ ਕੀ ਕਹਿਣਾ ਚਾਹੋਗੇ? ਇਹ ਬਾਰੇ ਜਾਣਕਾਰੀ ਦਿਓ। ਤੁਸੀਂ ਦੁਬਾਰਾ ਰਿਪੀਟ ਕਰਿਓ ਸਵਾਲ। ਜੀ ਵੀਰ ਜੀ, ਜਿਸ ਤਰ੍ਹਾਂ ਤੁਸੀਂ ਜਾਣੋ ਕਿ ਪਿਛਲੇ ਦਿਨੀ 26 ਜਨਵਰੀ ਭਾਰਤ ਦਾ ਰਿਪਬਲਿਕ ਡੇ ਗੁਜ਼ਰਿਆ, ਸਿੱਖ ਨੁਕਤਾ ਨਿਗਾਹ ਤੋਂ ਤੁਸੀਂ ਇਸ ਸਿੱਖ ਧੋਖਾ ਦਿਵਸ ਬਾਰੇ ਕੀ ਕਹਿਣਾ ਚਾਹੋਗੇ? ਬੀਬਾ ਜੀ ਇਹ ਤਾਂ ਹੈ ਹੀ ਧੋਖਾ ਦਿਵਸ ਜੀ। 26 ਜਨਵਰੀ ਜਦੋਂ ਇਹੋ 1900 ਜਦੋਂ ਇਹਨਾਂ ਨੇ ਨਵਾਂ ਜਿਹੜਾ ਸੰਵਿਧਾਨ ਆ ਜਦੋਂ ਲਾਗੂ ਕੀਤਾ 26 ਜਨਵਰੀ ਨੂੰ, ਉਸੇ ਦਿਨ ਹੀ ਇਹ ਤਾਂ ਸਾਡੇ ਡੈਥ ਵਾਰੰਟ ਤੇ ਸਾਈਨ ਕਰਨ ਵਾਲੀ ਗੱਲ ਸੀ। ਕੋਈ ਗੱਲ ਸਾਡੀ ਮੰਨੀ ਨਹੀਂ ਗਈ। ਜਿਹੜਾ ਬ੍ਰਾਹਮਣਕ ਜਿਹੜਾ ਹੈਗਾ ਧੋਖੇ ਦੀ ਇੱਕ ਬਹੁਤ ਵੱਡੀ ਮਿਸਾਲ ਹੈ ਜਿਹਦੀ ਕਿ ਸ਼ਾਇਦ ਹੋਰ ਕਿਤੇ ਨਾ ਮਿਲੇ ਕਿ ਤੁਸੀਂ ਆਪਣੇ ਹੀ ਜਿਹੜੇ ਤੁਹਾਡੇ ਕਾਂਸਟੀਚਿਊਐਂਟ ਆ, ਤੁਹਾਡੇ ਆਪਣੇ ਦੇਸ਼ ਦੇ ਵਾਸੀ ਆ, ਔਰ ਵਾਸੀ ਵੀ ਉਹ ਜਿਹੜੇ ਤੁਹਾਡੇ ਲਈ ਲੋਹੇ ਦੀ ਦੀਵਾਰ ਬਣ ਕੇ ਖੜੇ ਹੋਏ ਹੋਣ ਹਮੇਸ਼ਾ, ਜਿਨ੍ਹਾਂ ਨੇ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦੇ ਹੋਏ ਇਸ ਹਿੰਦੁਸਤਾਨ ਦੀ ਤੇ ਇਸ ਕੌਮ ਦੀ ਰਾਖੀ ਕੀਤੀ ਹੋਵੇ। ਇਹਨਾਂ ਨੇ ਲੋਕਾਂ ਨੇ ਉਹਨਾਂ ਨੂੰ ਵੀ ਵਿਸਾਰ ਦਿੱਤਾ। ਔਰ ਜੋ ਧੋਖਾ ਉਸ ਕਾਂਸਟੀਚਿਊਸ਼ਨ ਦੇ ਵਿੱਚ, ਇਹਨਾਂ ਦੀਆਂ ਗੱਲਾਂ ਦੇ ਵਿੱਚ, ਆਪਣੇ ਵਾਅਦੇ ਕਰਕੇ ਮੁਕਰਨ ਦੇ ਵਿੱਚ ਕੀ ਮਿਸਾਲ ਲਈਏ ਉਹਦੇ ਤੇ ਉਹ ਤਾਂ ਇੱਕ ਬਿਲਕੁਲ ਜੇ ਆਪਾਂ ਕਹੀਏ ਵੀ ਝੂਠ ਬੋਲਣ ਦਾ ਜਾਂ ਧੋਖਾ ਕਰਨ ਦੀ ਕੋਈ ਮਿਸਾਲ ਹੈ। ਤੇ ਮਹਾਭਾਰਤ ਤੋਂ ਬਾਅਦ ਉਹਦੇ ਵਿੱਚ ਵੀ ਕਾਫੀ ਚੀਜ਼ਾਂ ਜਿਹੜੀਆਂ ਇਹਨਾਂ ਦੀ ਫਿਲਾਸਫੀ ਦੀਆਂ ਸਾਹਮਣੇ ਆਉਂਦੀਆਂ ਕਿ ਧੋਖਾ ਕਿਸ ਲੈਵਲ ਤੱਕ ਜਾਇਆ ਕਰ ਸਕਦੇ ਆ, ਝੂਠ ਕਿਸ ਲੈਵਲ ਤੱਕ ਬੋਲ ਸਕਦੇ ਆ। ਪਰ ਇਸ ਸੰਸਥਾ ਨੇ ਜਦੋਂ ਸੰਵਿਧਾਨ ਲਾਗੂ ਕੀਤਾ, ਇਹਨਾਂ ਨੇ ਤਾਂ ਇਸ ਗੱਲ ਦੀ ਹੱਦ ਹੀ ਕਰ ਦਿੱਤੀ। ਔਰ ਖਾਲਸਾ ਪੰਥ ਵਾਸਤੇ ਜਿੱਡਾ ਵੱਡਾ ਧੋਖਾ ਇਹਨਾਂ ਨੇ ਸਾਹਮਣੇ ਲਿਆਂਦਾ ਜਾਂ ਜੋ ਧੋਖਾ ਸਾਡੇ ਨਾਲ ਹੋਇਆ, ਤੇ ਸਾਨੂੰ ਜਿਹੜੀ ਸਾਡੀ ਲੀਡਰਸ਼ਿਪ ਹੈ ਸਾਨੂੰ ਉਹਦੇ ਤੇ ਵੀ ਰੰਜਿਸ਼ ਹੈ ਕਿ ਇਹਨਾਂ ਨੇ ਆਪਣੇ ਹੱਥ ਵੱਢ ਕੇ ਉਹਨਾਂ ਨੂੰ ਦੇ ਦਿੱਤੇ। ਔਰ ਸਾਨੂੰ ਜਿੰਨੀ ਦੇਰ ਤੱਕ ਅਸੀਂ ਜਿਹੜੀ ਹੈਗੀ ਆ ਇਸ ਗੁਲਾਮੀ ਤੋਂ ਬਾਹਰ ਨਹੀਂ ਆ ਜਾਂਦੇ ਤਦ ਤੱਕ ਸਾਨੂੰ ਇਹਨਾਂ ਨੇ ਉਸ ਗੁਲਾਮੀ ਦੇ ਜੋੜੇ ਵਿੱਚ ਜਕੜ ਦਿੱਤਾ। ਜੀ ਤੇ ਵੀਰ ਜੀ ਇਹ ਵੀ ਦੱਸੋ, ਜਿਸ ਤਰ੍ਹਾਂ ਪ੍ਰੋਫੈਸਰ ਭੁੱਲਰ ਜੀ ਦੇ ਕੇਸ ਵਿੱਚ ਸੁਪਰੀਮ ਕੋਰਟ ਦੇ ਇੱਕ ਤਾਜ਼ੇ ਫੈਸਲੇ ਨਾਲ ਰਾਹਤ ਮਿਲਣ ਦੀ ਆਸ ਬੱਝੀ ਹੈ, ਤੁਸੀਂ ਇਸ ਬਾਰੇ ਕੀ ਖਿਆਲ ਰੱਖਦੇ ਹੋ? ਦੇਖੋ ਜਿਹੜਾ ਫੈਸਲਾ ਆਇਆ ਉਹਦੇ ਵਿੱਚ ਇਹਨਾਂ ਦਾ ਜਿਹੜੇ 15 ਬੰਦਿਆਂ ਦੀ ਲਿਸਟ ਦੀ ਗੱਲ ਹੋ ਰਹੀ ਹੈ ਵੀ ਜਿਹਨਾਂ ਨੂੰ ਮਾਫੀ ਮਿਲ ਜਾਏਗੀ, ਉਹਦੇ ਵਿੱਚ ਤਾਂ ਪ੍ਰੋਫੈਸਰ ਭੁੱਲਰ ਦਾ ਨਾਂ ਨਹੀਂ ਸੀ। ਤੇ ਜੋ ਅੱਜ ਦੀਆਂ ਅਖਬਾਰਾਂ ਦੇ ਵਿੱਚ ਆ ਵੀ ਉਹਨਾਂ ਨੇ 2 ਦਿਨ ਤੱਕ ਜਿਹੜੀ ਤਰੀਕ ਦਿੱਤੀ ਹੈ, ਸ਼ਾਇਦ 30 ਜਾਂ 31 ਜਨਵਰੀ ਦੀ, ਉਦੋਂ ਨੂੰ ਖੁੱਲੀ ਕਚਹਿਰੀ ਦੇ ਵਿੱਚ ਓਪਨ ਕੋਰਟ ਦੇ ਵਿੱਚ ਇੱਥੇ ਸੁਣਵਾਈ ਹੋਵੇਗੀ। ਲੱਗਦਾ ਤਾਂ ਇਹੀ ਆ ਕਿ ਸ਼ਾਇਦ ਫੈਸਲਾ ਜਿਹੜਾ ਹੈਗਾ ਉਹ ਭੁੱਲਰ ਸਾਹਿਬ ਦੇ ਹੱਕ 'ਚ ਹੋ ਜਾਵੇ। ਪਰ ਜਿਸ ਤਰ੍ਹਾਂ ਇਹਨਾਂ ਨੇ ਪਿਛਲੇ ਸਾਲਾਂ 'ਚ ਇਸ ਕੇਸ ਨੂੰ ਲੈ ਕੇ ਕੌਮ ਨੂੰ ਜਲੀਲ ਕੀਤਾ, ਉਦੋਂ ਇਹ ਲੱਗਦਾ ਕਿ ਸ਼ਾਇਦ ਇਹ ਫਿਰ ਕੋਈ ਨਾ ਕੋਈ ਇਹਦੇ ਵਿੱਚ ਖਰਾਬੀ ਕਰਨਗੇ। ਹਾਂ, ਜੇ ਉਹਦੀ ਜਿਹੜੀ ਉਹਨਾਂ ਦੀ ਲਾਈਫ ਡੈਥ ਸੈਂਟੈਂਸ ਆ ਉਹਨੂੰ ਕਮਿਊਟ ਕਰਨਗੇ ਤੇ ਉਹ ਲਾਈਫ ਟਾਈਮ ਵਾਸਤੇ ਕਮਿਊਟ ਕਰ ਦੇਣਗੇ, ਵਿਦਆਊਟ ਪੈਰੋਲ ਰੱਖਣਗੇ, ਕੋਈ ਏਦਾਂ ਦੀ ਸ਼ਰਾਰਤ ਉਹ ਕਰ ਸਕਦੇ ਆ। ਪਰ ਡਿਪੈਂਡ ਕਰਦਾ ਕਿੱਦਾਂ ਦਾ ਫੈਸਲਾ ਆਉਂਦਾ। ਅਸੀਂ ਤਾਂ ਆਸ ਇਹੀ ਰੱਖਦੇ ਹਾਂ ਕਿ ਉਹਨੇ ਜਿੰਨੀ ਸਜ਼ਾ ਸੀਗੀ ਆਪਣੀ ਉਹ ਇਹਨਾਂ ਦੇ ਮੁਤਾਬਕ ਉਹ ਕੱਟ ਚੁੱਕੇ ਆ ਤੇ ਉਹਨਾਂ ਦੀ ਜਿਹੜੀ ਹੈਗੀ ਸਿਹਤ ਨੂੰ ਦੇਖਦੇ ਹੋਏ ਜਾਂ ਉਹਨਾਂ ਦੀ ਜਿਹੜੀ ਵੀ ਸਜ਼ਾ ਇਹਨਾਂ ਨੇ ਜਿਸ ਕ੍ਰਾਈਮ 'ਚ ਉਹਨਾਂ ਨੂੰ ਦਿੱਤੀ, ਭਾਵੇਂ ਉਹਨਾਂ ਦੇ ਕ੍ਰਾਈਮ ਵਿੱਚ ਉਹਨਾਂ ਨੇ ਕੰਟੈਸਟ ਕੀਤਾ ਇਸ ਗੱਲ ਤੇ ਉਹਨਾਂ ਨੂੰ ਰਿਹਾ ਕਰ ਦੇਣਾ ਚਾਹੀਦਾ। ਤੇ 1986 ਦਾ ਜਿਹੜਾ ਸਿੱਖ ਕਤਲੇਆਮ ਹੈ ਉਹਦੇ ਜਿਹੜੇ ਦੋਸ਼ੀ ਆ ਬਾਹਰ ਤੁਰੇ ਫਿਰਦੇ ਆ, ਜਿਹਨਾਂ ਨੂੰ ਸਜ਼ਾਵਾਂ ਹੋਈਆਂ,
ਉਹਨਾਂ ਨੂੰ ਇਹਨਾਂ ਨੇ ਮਾਫ ਕਰ ਦਿੱਤਾ। ਹਾਂਜੀ ਤੇ ਜਜ਼ਬਾਤੀ ਸਾਡੇ ਨੌਜਵਾਨਾਂ ਨੇ ਅਗਰ ਕੋਈ ਉਸ ਸਮੇਂ ਕੋਈ ਫੈਸਲੇ ਲਏ ਆ ਤੇ ਮੇਰਾ ਖਿਆਲ ਹੈ ਉਹਨਾਂ ਨੂੰ ਉਸੇ ਲਾਈਟ ਵਿੱਚ ਦੇਖ ਕੇ ਪ੍ਰੋਫੈਸਰ ਭੁੱਲਰ ਨੂੰ ਵੀ ਹੱਥ ਜੀ ਬਿਲਕੁਲ ਬਿਲਕੁਲ। ਵੀਰ ਜੀ ਸਾਡਾ ਹੁਣ ਵਕਤ ਸਮਾਪਤੀ ਵੱਲ ਜਾ ਰਿਹਾ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ। ਇਸੇ ਤਰ੍ਹਾਂ ਅਸੀਂ ਤੁਹਾਨੂੰ ਫਿਰ ਤੋਂ ਸਿੱਖ ਸੰਗਤਾਂ ਦੀ ਰੂਬਰੂ ਕਰਵਾਉਂਦੇ ਰਵਾਂਗੇ, ਪਰ ਤਦ ਤੱਕ ਲਈ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਇੱਥੇ ਮੈਂ ਤੁਹਾਡੇ ਕੋਲ ਇਜਾਜ਼ਤ ਲੈਣੀ ਹਾਂ। ਕੱਲ ਨੂੰ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ ਤੇ। ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।